ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 20 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਅਜੇ ਵੀ ਤੁਸੀਂ ਕਵਰ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਉਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਮੀਂਹ, ਜਿਹੜਾ ਸਨੋ ਵਾਲਾ ਏਰੀਆ ਉੱਥੇ ਪੈ ਰਹੀ ਹੈਗੀ ਆ। ਐਟਮੋਸਫੇਰਿਕ ਰਿਵਰ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕਈ ਏਰੀਏ 'ਚ ਜੋ ਮੀਂਹ ਆ ਉਹ ਕਾਫੀ ਜ਼ਿਆਦਾ ਪਿਆ ਹੈ। ਮੈਮਥ ਮਾਊਂਟੇਨ ਦੇ ਵਿੱਚ ਕਹਿੰਦੇ ਪਈ 8 ਇੰਚ ਤੋਂ ਲੈ ਕੇ 12 ਇੰਚ ਤੱਕ ਨਵੀਂ ਜਿਹੜੀ ਸਨੋ ਆ ਉਹ ਪਿਛਲੇ ਦਿਨਾਂ 'ਚ ਤੋਂ ਲੈ ਕੇ ਹੁਣ ਤੱਕ ਪਈ ਹੈਗੀ ਆ। ਲੇਕ ਤਾਹੋ ਵਾਲਾ ਏਰੀਆ, ਕਰਕਵੁੱਡ, ਮਾਊਂਟ ਰੋਜ਼, ਨਾਰਥ ਸਟਾਰ, ਇਹ ਸਾਰੇ ਏਰੀਏ 'ਚ 1 ਫੁੱਟ ਤੋਂ ਵੱਧ ਜੋ ਸਨੋ ਆ ਉਹ ਪਈ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਸਨੋ ਸਮਟ, ਬੀਅਰ ਮਾਊਂਟੇਨ, ਮਾਊਂਟੇਨ ਹਾਈ, ਇਹਨਾਂ ਤੇ ਵੀ ਇਹ ਜੋ ਏਰੀਏ ਆ ਕਾਫੀ ਜ਼ਿਆਦਾ ਸਨੋ ਪਈ ਹੈਗੀ ਆ। ਤੇ ਫਲੱਡ ਵਾਰਨਿੰਗ ਅਕ੍ਰੋਸ ਕੈਲੀਫੋਰਨੀਆ ਇਸ਼ੂ ਕੀਤੀ ਗਈ ਆ। 20 ਮਿਲੀਅਨ ਲੋਕ ਇਸ ਟਾਈਮ ਫਲੱਡ ਵਾਰਨਿੰਗ ਦੇ ਅੰਡਰ ਹੈਗੇ ਆ। ਮੈਜੋਰਟੀ 'ਚ ਸਦਰਨ ਕੈਲੀਫੋਰਨੀਆ, ਜਿਹਦੇ ਵਿੱਚ ਲਾਸ ਐਂਜਲਸ ਵੀ ਹੈਗਾ ਆ। ਐਟਮੋਸਫੇਰਿਕ ਰਿਵਰ ਦੇ ਨਾਲ ਨਾਰਦਰਨ ਕੈਲੀਫੋਰਨੀਆ ਤੋਂ ਬਾਅਦ ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਮੀਂਹ ਪੈ ਰਿਹਾ ਹੈਗਾ। ਕਹਿੰਦੇ ਭਈ 5 ਥੰਡਰ ਸਟਾਰਮ ਡੇਜ਼ ਪਰ ਈਅਰ ਜੋ ਕੋਸਟਲ ਕੈਲੀਫੋਰਨੀਆ ਦੇ ਵਿੱਚ ਆ ਰਹੇ ਆ। ਤੇ ਇਹ ਕਾਫੀ ਜਿਹੜਾ ਪਿਛਲੇ ਸਮਿਆਂ ਦੇ ਨਾਲ ਦੇਖਿਆ ਜਾਵੇ ਵੱਡੀ ਗਿਣਤੀ 'ਚ ਆ। ਜੋ ਮੀਂਹ ਆ ਉਹ 2 ਤੋਂ ਲੈ ਕੇ 4 ਇੰਚ ਤੱਕ ਐਕਸਪੈਕਟਡ ਆ। ਲਾਸ ਐਂਜਲਸ ਜੋ ਡਾਊਨ ਸਿਟੀਜ਼ ਹੈਗੇ, ਜਿਹੜਾ ਪਹਾੜੀ ਵਾਲਾ ਏਰੀਆ ਹੈਗਾ ਆ, ਉੱਥੇ ਕਹਿੰਦੇ ਵੀ 4 ਤੋਂ ਲੈ ਕੇ 8 ਇੰਚ ਤੱਕ ਮੀਂਹ ਪਹਾੜੀਆਂ 'ਚ ਪੈ ਸਕਦਾ ਹੈਗਾ। ਜੀ ਬਿਲਕੁਲ। ਇਸ ਟਾਈਮ ਜਲਥਲ ਪੂਰੇ ਕੈਲੀਫੋਰਨੀਆ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਰਹੀ ਆ। ਉਹਦੇ ਨਾਲ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਸਨੇਲ ਸਪੀਡ ਦੇ ਉੱਤੇ ਹੌਲੀ ਹੌਲੀ ਚੱਲ ਰਹੀ ਆ। ਨੀਵੇਂ ਇਲਾਕਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਵੀ ਭਰਿਆ ਆ। ਸੈਕਰਾਮੈਂਟੋ ਦੇ ਕਈ ਇਲਾਕਿਆਂ 'ਚੋਂ ਫਲੱਡਿੰਗ ਦੀਆਂ, ਰੋਡ ਫਲੱਡਿੰਗ ਦੀਆਂ ਉਹ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਜਿਹੜਾ ਸਟੋਰਮ ਹੌਲੀ ਹੌਲੀ ਨਦਰਨ ਕੈਲੀਫੋਰਨੀਆ ਵੱਲ ਨੂੰ ਇਹ ਵੱਧ ਰਿਹਾ। ਅਲ ਨੀਨੋ ਇਫੈਕਟ ਸਦਰਨ ਕੈਲੀਫੋਰਨੀਆ ਤੋਂ ਹੁੰਦਾ ਹੋਇਆ ਤਾਂ ਨੂੰ ਅਪਵਰਡਸ ਟੂਵਰਡਸ ਨਾਰਥ ਜਿਹੜਾ ਆ ਉਹ ਆ ਰਿਹਾ ਹੈ। I-80 ਦੇ ਕਈ ਇਲਾਕੇ ਜਿਹੜੇ ਆ ਉਹ ਫਲੱਡਿੰਗ ਦੇ ਕਰਕੇ ਰੋਕੇ ਵੀ ਜਿਹੜੇ ਉਹ ਗਏ ਸੀਗੇ। ਸੋ ਇਹ ਹੁਣ ਅੱਜ ਵੀ ਕਾਫੀ ਜਿਹੜਾ ਆ ਉਹ ਮੀਂਹ ਪੈ ਰਿਹਾ ਆ। ਜਿਹੜੀਆਂ ਲੇਟੈਸਟ ਖਬਰਾਂ ਦੇ ਮੁਤਾਬਕ ਕਈ ਥਾਵਾਂ ਦੇ ਉੱਤੇ ਜਿਹੜੇ ਕ੍ਰੈਸ਼ਿਸ ਦੇ ਕਰਕੇ ਕਈਆਂ ਨੂੰ ਇੰਜਰੀਜ਼ ਦੇ ਨਾਲ ਨਾਲ ਟ੍ਰੈਫਿਕ ਜਿਹੜਾ ਆ ਉਹ ਰੁਕਿਆ ਪਿਆ ਹੈਗਾ ਆ। ਅਗਲੀ ਹਰਜੋਤ ਸਿੰਘ ਦੀ ਗੱਲ ਕਰੀਏ, ਕੈਲੀਫੋਰਨੀਆ ਦੇ ਜਿਹੜੀ ਲੈਫਟੀਨੈਂਟ ਗਵਰਨਰ ਆ, ਉਹਨਾਂ ਨੇ ਹੁਣ ਕਾਲ ਦਿੱਤੀ ਆ, ਆਵਾਜ਼ ਦਿੱਤੀ ਆ ਵੀ ਡੋਨਲਡ ਟਰੰਪ ਹੋਣਾ ਨੂੰ
ਬੈਲਟ ਤੋਂ ਕੈਲੀਫੋਰਨੀਆ ਚੋਂ ਵੀ ਰਿਮੂਵ ਕਰ ਦਿੱਤਾ ਜਾਵੇ। ਕੱਲ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ, ਜਿਸ ਵਿੱਚ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਕੋਲੋਰਾਡੋ ਦੀ ਪ੍ਰਾਇਮਰੀ ਬੈਲਟ ਦੇ ਉੱਤੇ ਆਉਣ ਤੋਂ। ਤੇ ਅੱਜ ਬੁੱਧਵਾਰ ਨੂੰ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਐਲੇਨੀ ਕੋਲੋਨਾਕਸ ਉਹਨਾਂ ਨੇ ਇਹ ਮੰਗ ਨੂੰ ਜਿਹੜਾ ਉਹ ਚੱਕਿਆ। ਉਹਨਾਂ ਨੇ ਸੈਕਟਰੀ ਆਫ ਸਟੇਟ ਨੂੰ ਗੁਹਾਰ ਲਾਈ ਆ, ਕਹਿੰਦੇ ਵੀ ਹਰ ਇੱਕ ਤਰੀਕੇ ਦੀ ਲੀਗਲ ਆਪਸ਼ਨ ਨੂੰ ਦੇਖਿਆ ਜਾਵੇ, ਵੀ ਟਰੰਪ ਹੁਣਾਂ ਨੂੰ ਸਟੇਟ ਦੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਚੋਂ ਜਿਹੜਾ ਆ ਉਹ ਪਰੇ ਕਰ ਦਿੱਤਾ ਜਾਵੇ। ਵੈਸੇ ਵੀ ਇਹ ਪਤਾ ਆ ਵੀ ਇਹ ਸਟੇਟ ਨੂੰ ਟਰੰਪ ਹੁਣੀ ਜੇ ਉਹ ਮੇਨ ਉਮੀਦਵਾਰ ਦੇ ਤੌਰ ਦੇ ਉੱਤੇ ਵੀ ਆਉਂਦੇ ਆ ਤਾਂ ਜਿੱਤਣ ਦੇ ਘੱਟ ਚਾਂਸਿਸ ਆ, ਪਰ ਜਿਸ ਤਰੀਕੇ ਦੇ ਨਾਲ ਇਸ ਟਾਈਮ ਹੋਰ ਸੂਬਿਆਂ ਚੋਂ ਇਹ ਆਵਾਜ਼ਾਂ ਜਿਹੜੀਆਂ ਉਹ ਆ ਰਹੀਆਂ ਆ, ਉਹਦੇ ਨਾਲ ਭਵਿੱਖ ਉਹਨਾਂ ਦਾ ਕੀ ਬਣਨਾ ਉਹਦਾ ਤਾਂ ਪਤਾ ਨਹੀਂ ਆ। ਪਰ ਇੱਕ ਪਾਸੇ ਆਵਾਜ਼ ਜਿਹੜੀ ਜ਼ਰੂਰ ਆ ਵੀ ਇਦਾਂ ਸਭ ਕਰਨ ਨਾਲ ਟਰੰਪ ਹੁਣਾਂ ਦੀ ਜਿਹੜੀ ਪੋਪੂਲੈਰਿਟੀ ਆ ਤੇ ਉਹਨਾਂ ਦਾ ਜਿਹੜਾ ਬੇਸ ਆ ਉਸ ਦੇ ਵਿੱਚ ਜੋਸ਼ ਜਿਹੜਾ ਆ ਉਹ ਹੋਰ ਵਧੇਗਾ। ਇਨਫੈਕਟ ਇਹ ਸਾਰਾ ਕਸ ਹੋਣ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਪ੍ਰਾਇਮਰੀ ਦੇ ਖਾਸ ਕਰਕੇ ਜਿਹੜੇ ਉਹਨਾਂ ਦੇ ਓਪੋਨੈਂਟ ਹੈਗੇ ਆ, ਉਹਨਾਂ ਦਾ ਜਿਹੜਾ ਗ੍ਰਾਫ ਆ ਉਹ ਥੱਲੇ ਡਾਊਨ ਜਾ ਸਕਦਾ ਹੈ। ਅੱਜ ਰੌਨ ਡਿਸੈਂਟਸ ਹੁਣਾਂ ਨੂੰ ਇਸ ਬਾਰੇ ਪੁੱਛਿਆ ਗਿਆ ਵੀ ਕੀ ਤੁਸੀਂ ਵੀ ਵਿਵੇਕ ਰਾਮਾਸਵਾਮੀ ਵਾਂਗੂ ਆਪਣਾ ਨਾਮ ਕੋਲੋਰਾਡੋ ਦੀ ਬੈਲਟ ਚੋਂ ਜਿਹੜਾ ਉਹ ਵਾਪਸ ਲੈ ਲੂੰਗੇ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਆਪਣਾ ਨਾਮ ਵਾਪਸ ਨਹੀਂ ਲਊਂਗਾ, ਮੈਂ ਸਾਰੇ ਪਾਸੇ ਕੁਆਲੀਫਾਈ ਕੀਤਾ ਹੈ ਤੇ ਮੈਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਰਨ ਕਰੂੰਗਾ। ਦਿਸ ਇਜ਼ ਦਾ ਨੇਮ ਆਫ ਦਾ ਗੇਮ, ਉਹਨਾਂ ਨੇ ਜਿਹੜਾ ਉਹ ਆਖਿਆ ਹੈ। ਉਸ ਤੋਂ ਬਾਅਦ ਦੇ ਵਿੱਚ ਉਹ ਕਈ ਜਿਹੜੇ ਟਰੰਪ ਦੇ ਸਪੋਰਟਰਸ ਆ ਉਹਨਾਂ ਨੇ ਵੀ ਉਸ ਦੀ ਕਾਫੀ ਜਿਹੜੀ ਉਹ ਖਿੱਲੀ ਉਡਾਈ ਆ। ਉਹ ਇਹ ਕਹਿ ਰਹੇ ਆ ਵੀ ਇਸ ਟਾਈਮ ਜਿਹੜੇ ਲੈਫਟ ਵਾਲੇ ਆ ਉਹ ਅਦਾਲਤਾਂ ਦਾ ਸਹਾਰਾ ਲੈ ਕੇ ਫੈਡਰਲ ਇਲੈਕਸ਼ਨ ਨੂੰ ਜਿਹੜਾ ਆ ਉਸ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਬਾਰੇ ਇਨਸਰੈਕਸ਼ਨਿਸਟ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ ਵੀ ਇਹ ਸੈਲਫ ਐਵੀਡੈਂਟ ਆ, ਤੁਸੀਂ ਸਾਰਿਆਂ ਨੇ ਆਪ ਦੇਖਿਆ ਆ। ਕਹਿੰਦੇ ਵੀ ਹੁਣ 14th ਅਮੈਂਡਮੈਂਟ ਅਪਲਾਈ ਹੁੰਦਾ ਹੈ ਜਾਂ ਨਹੀਂ, ਇਹਦਾ ਫੈਸਲਾ ਤਾਂ ਹੁਣ ਅਦਾਲਤ ਹੀ ਜਿਹੜਾ ਉਹ ਕਰੂਗੀ। ਸੋ ਇੱਕ ਹਿਸਾਬ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਟਰੰਪ ਹੁਣਾਂ ਨੂੰ ਇਨਸਰੈਕਸ਼ਨਿਸਟ ਵਾਲੀ ਜਿਹੜੀ ਕਤਾਰ ਦੇ ਵਿੱਚ ਜਿਹੜਾ ਉਹ ਰੱਖ ਦਿੱਤਾ ਆ। ਆਪਣੇ ਵਿਸਕੌਨਸਨ ਦੇ ਟ੍ਰਿਪ ਦੇ ਦੌਰਾਨ ਉਹਨਾਂ ਨੂੰ ਇਸ ਬਾਰੇ ਜਿਹੜਾ ਆ ਉਹ ਪੁੱਛਿਆ ਗਿਆ ਸੀਗਾ, ਪਰ ਉਹਨਾਂ ਨੇ ਕਿਹਾ ਵੀ ਹੀ ਸਰਟਨਲੀ ਸਪੋਰਟਡ, ਕਹਿੰਦੇ ਵੀ ਉਹਨਾਂ ਨੇ ਬਗਾਵਤ ਨੂੰ ਜ਼ਰੂਰ ਸਪੋਰਟ ਕੀਤਾ ਸੀ, ਇਹਦੇ ਵਿੱਚ ਕੋਈ ਕੁਐਸਚਨ ਨਹੀਂ ਆ, ਜ਼ੀਰੋ ਕੁਐਸਚਨ ਆ, ਇਹ ਹੀ ਜਿਹੜੀ ਉਹ ਸੱਚਾਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਇਹ ਮਸਲਾ ਜਿਹੜਾ ਹੈ ਹੁਣ ਕਾਫੀ ਜ਼ਿਆਦਾ ਅਹਿਮ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਵੀ ਪੂਰੇ ਇਲੈਕਸ਼ਨ ਸਾਈਕਲ ਦੇ ਵਿੱਚ ਰਹੇਗਾ। ਦੂਸਰੇ ਪਾਸੇ ਜਿਹੜੀਆਂ ਰਿਪਬਲਿਕਨ ਹੈਲਡ ਸਟੇਟਸ ਆ ਉਹ ਕਹਿੰਦੀਆਂ ਵੀ ਅਸੀਂ ਵੀ ਹੁਣ ਇਹ ਕੋਸ਼ਿਸ਼ ਕਰਾਂਗੇ ਵੀ ਜੋ ਬਾਈਡਨ ਉਹਨਾਂ ਨੂੰ ਜਿਹੜਾ ਆ ਉਹ ਬੈਲਟ ਤੋਂ ਪਰਾਂ ਰੱਖਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਲੈਫਟੀਨੈਂਟ ਗਵਰਨਰ ਆ ਬਹੁਤ ਪ੍ਰੋਗਰੈਸਿਵ ਹੈਗੀ ਆ, ਲੈਨੀ ਕੋਨਲਿਕਸ। ਸੋ ਕੈਲੀਫੋਰਨੀਆ ਸਟੇਟ ਦੀਆਂ ਸਭ ਤੋਂ ਮੇਜਰ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ ਸਮੈਸ਼ ਗ੍ਰੈਬ, ਹੋਮਲੈਸਨੈਸ, ਇਲੀਗਲ ਇਮੀਗ੍ਰੇਸ਼ਨ, ਉਹਦੇ ਉੱਤੇ ਇਹਨਾਂ ਨੂੰ ਵਰਕਆਊਟ ਕਰਨਾ ਚਾਹੀਦਾ। ਹੁਣ ਇਹ ਸਮਝ ਨਹੀਂ ਆ ਰਿਹਾ, USA ਟੂਡੇ ਦੇ ਮੁਤਾਬਕ ਕਹਿੰਦੇ ਕਿ 47% ਰਜਿਸਟਰਡ ਵੋਟਰਸ ਡੈਮੋਕ੍ਰੇਟ ਆ ਤੇ ਸਿਰਫ 24% ਰਜਿਸਟਰਡ ਰਿਪਬਲਿਕਨ ਹੈਗੇ ਆ। ਸੋ ਇਹ ਬਿਨਾਂ ਕਿਸੇ ਗੱਲ ਤੇ ਜਿਹੜਾ ਇਸ਼ੂ ਕਿਉਂ ਬਣਾਇਆ ਜਾ ਰਿਹਾ, ਜਦ ਕਿ ਸਾਰਿਆਂ ਨੂੰ ਪਤਾ ਆ ਵੀ ਇੱਥੋਂ ਜਿਹੜਾ ਆ ਰਿਪਬਲਿਕਨਸ ਦੇ ਕੋਲ ਕੋਈ ਵੀ ਜਿਹੜੀ ਇਹ ਸਟੇਟ ਦਾ ਜਿਹੜਾ ਹੈਗਾ ਈਵਨ ਦੋ ਉਹ ਜਿੱਤ ਜਾਣਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕੈਲੀਫੋਰਨੀਆ ਸਟੇਟ ਚੋਂ, ਪਰ ਜੋ ਡੈਲੀਗੇਟਸ ਹੁੰਦੇ ਆ ਉਹ ਉਹਨਾਂ ਨੂੰ ਕਦੇ ਵੀ ਨਹੀਂ ਮਿਲਣਗੇ, ਕਿਉਂਕਿ ਮੈਜੋਰਿਟੀ ਦੇ ਵਿੱਚ ਜੋ ਡੈਮੋਕ੍ਰੇਟਸ ਹੀ ਹੈਗੇ ਆ ਤੇ ਇਹ ਵੀ ਪਤਾ ਹੀ ਆ ਵੀ ਡੈਮੋਕ੍ਰੇਟਸ ਨੇ ਹੀ ਕੈਲੀਫੋਰਨੀਆ ਚੋਂ ਜਿੱਤਣਾ ਹੈਗਾ। ਪਰ ਅਲਟੀਮੇਟਲੀ ਕੀ ਹੋਊਗਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰਸ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਉਹਨਾਂ ਨੂੰ ਜ਼ਿਆਦਾ ਫਿਰ ਜਿਹੜਾ ਗੁੱਸਾ ਆਊਗਾ ਤੇ ਉਹ ਬੂਸਟ ਮਿਲੂਗਾ। ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਕੈਲੀਫੋਰਨੀਆ ਦਾ ਉਹ ਡਾਕਟਰ ਉਸ ਨੂੰ ਦੋਸ਼ੀ ਪਾਇਆ ਗਿਆ ਆ ਆਪਣੀ ਹੀ ਘਰਵਾਲੀ ਦੇ ਕਤਲ ਦੇ ਮਾਮਲੇ ਵਿੱਚ, ਜਿਸ ਬਾਰੇ ਉਸਨੇ ਇਹ ਕਿਹਾ ਸੀ ਵੀ ਇਹ ਪੌੜੀਆਂ ਤੋਂ ਡਿੱਗ ਕੇ ਇਹਦੀ ਮੌਤ ਹੋਈ ਆ। ਪ੍ਰੋਸੀਕਿਊਟਰਸ ਨੇ ਕਿਹਾ ਸਕਾਟ ਸਿਲਿਸ ਇੱਕ ਫਰਟੀਲਿਟੀ ਡਾਕਟਰ ਸੀ, ਇਸ ਨੇ ਸਟ੍ਰੈਂਗਲ ਕੀਤਾ ਆਪਣੀ ਵਾਈਫ ਨੂੰ, ਘਰਵਾਲੀ ਨੂੰ, ਤੇ ਬਾਅਦ ਦੇ ਵਿੱਚ ਇਸ ਹਿਸਾਬ ਦੇ ਨਾਲ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਸਟੇਜ ਕੀਤਾ, ਸਾਰਾ ਕੁਝ ਦਿਖਾਇਆ ਇੱਦਾਂ ਵੀ ਇਹ ਐਕਸੀਡੈਂਟ ਹੋਇਆ, ਘਰੇ ਜਿਹੜੀ ਆ ਉਹ ਪੌੜੀਆਂ ਚੋਂ ਡਿੱਗ ਕੇ ਉਸਦੀ ਮੌਤ ਹੋਈ ਆ। ਇਸ ਮਾਮਲੇ ਵਿੱਚ ਸੂਜ਼ਨ ਸਿਲਿਸ ਦੀ ਜਿਹੜੀ ਮੌਤ ਦੇ ਮਾਮਲੇ ਵਿੱਚ ਸਕਾਟ ਸਿਲਿਸ ਆ ਉਸ ਨੂੰ ਹੁਣ ਦੋਸ਼ੀ ਪਾਇਆ ਗਿਆ ਹੈ। 2016 ਦਾ ਇਹ ਮਾਮਲਾ ਆ, ਇਸ ਕਰਕੇ ਇਸ ਨੂੰ 15 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। 2019 ਦੇ ਵਿੱਚ ਇਸ ਨੂੰ
ਗ੍ਰਿਫਤਾਰ ਕੀਤਾ ਗਿਆ ਸੀ ਤੇ ਚਾਰਜ ਜਿਹੜਾ ਉਦੋਂ ਇਹਨੂੰ ਕੀਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਆਫਿਸ ਨੇ ਕਿਹਾ ਵੀ ਸੈਲਜ਼ ਖੁਦ ਹੀ ਸੀਗਾ 911 ਜਿਸ ਨੇ ਕਾਲ ਕੀਤੀ ਸੀ 16 ਨਵੰਬਰ 2016 ਨੂੰ, ਜਦ ਉਸਦੀ ਜਿਹੜੀ ਵਾਈਫ ਕਹਿੰਦੇ ਆ ਵੀ ਉਹ ਸਟੇਜ 'ਚ ਉਸਨੂੰ ਡਿੱਗੀ ਜਿਹੜੀ ਆ ਉਹ ਨਜ਼ਰ ਆਈ ਆ, ਉਸਨੂੰ ਮਿਲੀ ਆ। ਪਰ ਕਹਿੰਦੇ ਵੀ ਮੁੱਢਲੀ ਜਾਂਚ ਦੇ ਵਿੱਚ ਵੀ ਤੇ ਬਾਅਦ 'ਚ ਐਵੀਡੈਂਸ ਨੇ ਇਹੀ ਦਿਖਾ ਲਿਆ ਵੀ ਇਸ ਦਾ ਗਲਾ ਸ਼ਾਇਦ ਇਸਨੇ ਸਟੈਂਗੂਲੇਸ਼ਨ ਜਿਹੜਾ ਉਹ ਘੁੱਟਿਆ ਆ ਤੇ ਇਨਫੈਕਟ ਕੰਧਾਂ ਦੇ ਉੱਤੇ ਤੇ ਕਰਟਨਸ ਦੇ ਉੱਤੇ ਬਲੱਡ ਦੇ ਜਿਹੜੇ ਸਟੇਨਸ ਆ, ਦਾਗ ਆ ਖੂਨ ਦੇ, ਉਹ ਵੀ ਜਿਹੜੇ ਉਹ ਨਜ਼ਰ ਆਏ ਸੀਗੇ। ਸੋ ਹੁਣ ਇਸ ਨੂੰ ਦੋਸ਼ੀ ਜਿਹੜਾ ਆ ਉਹ ਕਰਾਰ ਦੇ ਦਿੱਤਾ ਗਿਆ ਆ ਤੇ 15 ਮਾਰਚ ਨੂੰ ਆਉਂਦੇ ਸਾਲ ਦੇ ਵਿੱਚ ਕਹਿੰਦੇ ਵੀ ਇਸ ਨੂੰ ਸਜ਼ਾ ਸੁਣਾਈ ਜਾਵੇਗੀ। ਜੀ, ਕੈਲੀਫੋਰਨੀਆ ਦੇ ਵਿੱਚ 24 ਦੇ ਕਰੀਬ ਨਵੇਂ ਲਾਅ ਜਿਹੜੇ ਆ ਜਨਵਰੀ 1 ਤੋਂ ਆ ਰਹੇ ਆ। ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਇੰਪੋਰਟੈਂਟ ਲਾਅ ਆ, ਉਹ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਜੇ ਤੁਹਾਨੂੰ ਕੈਲੀਫੋਰਨੀਆ ਦੀ ਪੁਲਿਸ ਰੋਕੂਗੀ ਟ੍ਰੈਫਿਕ ਸਟਾਪ ਦੇ ਲਈ, ਤੇ ਉਹ ਕੁਐਸਚਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਰੀਜ਼ਨ ਦੇਣਾ ਪਊਗਾ ਵੀ ਭਾਈ ਮੈਂ ਤੁਹਾਨੂੰ ਰੋਕਿਆ ਕਿਉਂ ਆ। ਤੇ ਤੁਸੀਂ ਸਪੀਡ ਤੇ ਚੱਲ ਰਹੇ ਸੀ, ਜਾਂ ਤੁਸੀਂ ਲੇਨ ਚੇਂਜ ਕਰ ਰਹੇ ਸੀ, ਜਾਂ ਤੁਹਾਡੀ ਰਜਿਸਟ੍ਰੇਸ਼ਨ ਮਿਸਿੰਗ ਆ, ਜਾਂ ਕੋਈ ਵੀ ਕਾਰਨ, ਪਹਿਲਾਂ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਦੱਸਣਾ ਪਊਗਾ ਵੀ ਹਾਂਜੀ ਵੀ ਮੈਂ ਤੁਹਾਨੂੰ ਇਸ ਕਰਕੇ ਰੋਕਿਆ ਹੈਗਾ। ਅਸੈਂਬਲੀ ਮੈਂਬਰ ਕ੍ਰਿਸ ਹੋਲਡਨ ਜੋ ਡੈਮੋਕ੍ਰੇਟ ਆ ਪੈਸਾਡੀਨਾ ਤੋਂ, ਉਹਨਾਂ ਨੇ ਇਹ ਜੋ ਬਿੱਲ ਆ ਉਹ ਲੈ ਕੇ ਆਏ ਸੀ, ਇਹ ਪ੍ਰੋਟੈਕਚੁਅਲ ਸਟਾਪਸ ਨੂੰ ਲੈ ਕੇ। ਕਹਿੰਦੇ ਵੀ ਬਹੁਤ ਵਾਰ ਰੇਸ਼ੀਅਲੀ ਜਿਹੜੇ ਆ ਲੋਕਾਂ ਨੂੰ ਸਟਾਪ ਕੀਤਾ ਜਾਂਦਾ ਆ, ਜਿਨ੍ਹਾਂ 'ਚ ਕਾਲੇ ਮੂਲ ਦੇ ਲੋਕ ਜ਼ਿਆਦੇ ਆ, 1.5 ਟਾਈਮ ਮੋਰ ਉਹਨਾਂ ਨੂੰ ਦੂਜਿਆਂ ਦੇ ਮੁਕਾਬਲੇ ਰੋਕਿਆ ਜਾਂਦਾ ਆ। ਸੋ ਇਸ ਸਾਰੇ ਕਾਸੇ ਨੂੰ ਰੋਕਣ ਦੇ ਲਈ ਇਹ ਜਿਹੜਾ ਲਾਅ ਆ ਇਹ ਪਾਸ ਕੀਤਾ ਗਿਆ ਸੀ, ਤਾਂ ਕਿ ਜਿਹੜਾ ਪੂਰਾ ਰਿਕਾਰਡ ਹੋ ਸਕੇ ਵੀ ਕਿਸ ਕਾਰਨ ਜੋ ਆ ਤੁਹਾਨੂੰ ਪੁਲਿਸ ਵਾਲੇ ਰੋਕ ਰਹੇ ਹੈਗੇ। ਜੀ ਬਿਲਕੁਲ, ਜੇ ਕਿਸੇ ਨੂੰ ਰੋਕਿਆ ਆ ਚਲੋ ਕਿਸੇ ਨਾ ਕਿਸੇ ਤਰੀਕੇ ਪੁਲਿਸ ਦੇ ਨਾਲ ਇੱਦਾਂ ਵਾਹ ਪਿਆ ਹੀ ਹੁੰਦਾ ਆ, ਤਾਂ ਉਹ ਅਕਸਰ ਪੁੱਛਦੇ ਆ ਵੀ ਤੁਹਾਨੂੰ ਪਤਾ ਵੀ ਮੈਂ ਕਿਉਂ ਰੋਕਿਆ ਆ, ਵੀ ਤੂੰ ਕੀ ਕਰ ਰਿਹਾ ਸੀ ਜਾਂ ਕੀ ਕਰ ਰਹੀ ਸੀ। ਹੁਣ ਕਹਿੰਦੇ ਵੀ ਉਹ ਚੀਜ਼ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਇਹ ਦੱਸਣਾ ਪਊਗਾ ਵੀ ਮੈਂ ਤੈਨੂੰ ਸਪੀਡਿੰਗ ਕਰਕੇ ਜਾਂ ਸਟਾਪ ਸਾਈਨ ਕਰਕੇ ਜਾਂ ਲਾਈਟ ਕਰਕੇ ਜਾਂ ਕੋਈ ਵੀ ਕਾਰਨ ਆ, DUI ਦਾ ਸ਼ੱਕ ਆ ਜਾਂ ਕੁਛ ਵੀ ਆ, ਉਸ ਕਿਸ ਆਧਾਰ ਦੇ ਉੱਤੇ ਰੋਕਿਆ ਹੈਗਾ ਆ। ਸੋ ਇਹ ਜਿਹੜੀ ਇੱਕ ਨਵੀਂ ਜਿਹੜਾ ਕਾਨੂੰਨ ਆ ਉਹ ਬਦਲ ਰਿਹਾ ਆ। ਅਗਲੀ ਗੱਲ ਕਰੀਏ ਵੈਨੇਜ਼ੁਏਲਾ ਤੇ US ਦੇ ਵਿੱਚ, ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਪ੍ਰਿਜ਼ਨਰ ਸਵਾਪ ਹੋ ਰਿਹਾ ਆ। ਮਡੋਰੋ ਦੇ ਇੱਕ ਜਾਣੇ ਦੇ ਬਦਲੇ ਉਸਦਾ ਇੱਕ ਸਾਥੀ ਵੈਨੇਜ਼ੁਏਲਾ ਨੂੰ ਘੱਲਿਆ ਗਿਆ ਤੇ ਉਸ ਦੇ ਬਦਲੇ 10 ਜਿਹੜੇ ਆ ਉਹ ਅਮਰੀਕੀ ਰਿਹਾ ਜਿਹੜੇ ਉਹ ਕਰਵਾਏ ਗਏ ਆ। ਇਸ ਦੇ ਨਾਲ ਇੱਕ ਫੈਟ ਲੈਨਰਡ ਕਰਕੇ ਭੱਜਿਆ ਹੋਇਆ ਕੰਟਰੈਕਟਰ ਜੋ ਵੈਨੇਜ਼ੁਏਲਾ ਦੇ ਵਿੱਚ ਸੀਗਾ, ਉਸ ਨੂੰ ਵੀ ਅਮਰੀਕਾ ਦੇ ਕੋਲ ਹੁਣ ਹਵਾਲਗਿਰੀ ਜਿਹੜੀ ਉਹ ਮਿਲ ਗਈ ਆ। ਵੈਨੇਜ਼ੁਏਲਾ ਦਾ ਮਡੂਰੋ ਦਾ ਇੱਕ ਬਹੁਤ ਹੀ ਕਰੀਬੀ ਸਾਥੀ ਐਲੈਕਸ ਸਾਬ, ਉਸ ਨੂੰ ਵੈਨੇਜ਼ੁਏਲਾ ਦੇ ਵਿੱਚ ਵਾਪਸ ਘੱਲ ਦਿੱਤਾ ਗਿਆ ਹੈ। ਉਸ ਦੇ ਬਦਲੇ ਇਹ 10-11 ਜਾਣੇ ਆ ਉਹ ਲਿਆਂਦੇ ਗਏ ਆ। ਮਨੀ ਲਾਂਡਰਿੰਗ ਸਕੀਮ ਦੇ ਵਿੱਚ US ਦੇ ਵਿੱਚ ਇਸ ਨੂੰ ਗ੍ਰਿਫਤਾਰ 2020 ਦੇ ਵਿੱਚ ਐਲੈਕਸ ਸਾਬ ਨੂੰ ਕੀਤਾ ਗਿਆ ਸੀਗਾ। ਤੇ ਉਧਰ ਜਿਹੜੇ ਲੱਖਾਂ ਹੀ ਡਾਲਰਾਂ ਦਾ ਘਪਲਾ ਕਰਨ ਵਾਲਾ ਜਿਹੜਾ ਫੈਟ ਲੈਨਰਡ ਜਿਸ ਨੂੰ ਆਖਿਆ ਜਾਂਦਾ ਆ, ਉਸ ਨੂੰ ਹੁਣ ਵੈਨੇਜ਼ੁਏਲਾ ਦੀ ਇਸ ਪ੍ਰਿਜ਼ਨਰ ਸਵਾਪ ਦੇ ਵਿੱਚ ਵੈਨੇਜ਼ੁਏਲਾ ਤੋਂ ਵਾਪਸ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ ਆ। ਕਹਿੰਦੇ ਵੀ ਇਸ ਨੇ ਇੱਕ ਬਹੁਤ ਹੀ ਵੱਡੀ ਅਮਰੀਕਾ ਦੀ ਮਿਲਟਰੀ ਹਿਸਟਰੀ ਦੇ ਵਿੱਚ ਸਭ ਤੋਂ ਬਿਗੇਸਟ ਬਰਾਈਬਰੀ ਜਿਹੜੀ ਆ ਉਹ ਕੀਤੀ ਸੀ, ਜਿਸ ਕਰਕੇ 2 ਦਰਜਨ ਨੇਵੀ ਦੇ ਅਧਿਕਾਰੀਆਂ ਨੂੰ ਉਹਨਾਂ ਦੀ ਕਨਵਿਕਸ਼ਨ ਤੇ ਸਜ਼ਾ ਵੀ ਜਿਹੜੀ ਉਹ ਹੋਈ ਸੀ। ਡਿਫੈਂਸ ਕੰਟਰੈਕਟਰਸ ਤੇ ਹੋਰ ਕਈ ਤਰੀਕੇ ਦੇ ਫਰਾਡ ਤੇ ਕਰਪਸ਼ਨ ਚਾਰजेस ਜਿਹੜੇ ਆ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਆਏ ਸੀ। 350 ਪਾਉਂਡ ਦਾ 6 ਫੁੱਟ 3 ਦਾ, ਇਸੇ ਕਰਕੇ ਉਸ ਨੂੰ ਫੈਟ ਲੈਨਰਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਉਹ ਬੇਰੀਏ ਤੋਂ ਆ ਰਹੀ ਆ। ਬੇਰੀਏ ਦੇ ਵਿੱਚ ਇਹ ਰਿਪੋਰਟ ਕੀਤਾ ਜਾ ਰਿਹਾ ਆ ਕਿ ਪੋਪੂਲੇਸ਼ਨ ਦਾ ਗਰੋਥ ਹੋਇਆ ਬੇਰੀਏ ਦੀਆਂ ਜਿਹੜੀਆਂ ਕਾਉਂਟੀਜ਼ ਆ। ਈਵਨ ਦੋ ਪੂਰੇ ਕੈਲੀਫੋਰਨੀਆ ਦੇ ਵਿੱਚ ਪੋਪੂਲੇਸ਼ਨ ਘਟੀ ਆ, ਪਰ ਬੇਰੀਏ ਦੀਆਂ ਕੁਝ ਜਿਹੜੀਆਂ ਕਾਉਂਟੀਜ਼ ਆ ਉਹਨਾਂ 'ਚ ਪੋਪੂਲੇਸ਼ਨ ਪਿਛਲੇ ਸਮੇਂ ਦੇ ਦੌਰਾਨ ਵਧੀ ਹੈਗੀ ਆ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਲਗਭਗ 0.5% ਪੋਪੂਲੇਸ਼ਨ ਇਨਕਰੀਜ਼ ਹੋਇਆ 2020 ਤੋਂ ਲੈ ਕੇ ਹੁਣ ਤੱਕ। ਜੋ ਨਵਾਂ ਡਾਟਾ
ਆਇਆ ਹੈਗਾ। ਉਹਦੇ ਵਿੱਚ 4 ਬੇ ਏਰੀਏ ਦੀਆਂ ਕਾਉਂਟੀਜ਼ ਜਿਨ੍ਹਾਂ ਦੇ ਵਿੱਚ ਅਲਾਮੀਡਾ, ਸੈਨ ਫਰਾਂਸਿਸਕੋ, ਸੈਂਟਾ ਕਲਾਰਾ ਤੇ ਸੈਨ ਮਟੇਓ। ਕਹਿੰਦੇ ਵੀ ਜੁਲਾਈ 2022 ਤੋਂ ਲੈ ਕੇ ਜੁਲਾਈ 2023 ਤੱਕ ਇਹਨਾਂ ਕਾਉਂਟੀਜ਼ ਦੇ ਵਿੱਚ ਲੋਕਾਂ ਦਾ ਵਾਧਾ ਹੋਇਆ ਹੈਗਾ ਆ। ਅਲਾਮੀਡਾ ਕਾਉਂਟੀ ਦੇ ਵਿੱਚ 6062 ਲੋਕ ਇਨਕਰੀਜ਼ ਹੋਏ ਆ, ਸੈਨ ਫਰਾਂਸਿਸਕੋ 'ਚ 4925, ਸੈਂਟਾ ਕਲਾਰਾ 'ਚ 8475 ਲੋਕ ਤੇ ਸੈਨ ਮਟੇਓ ਦੇ ਵਿੱਚ 2813, ਇਹ ਲਗਭਗ 1 ਸਾਲ ਦੇ ਵਿੱਚ। ਓਵਰਆਲ ਕੈਲੀਫੋਰਨੀਆ ਦੇ ਵਿੱਚ 0.1% ਦਾ ਜਿਹੜਾ ਘਾਟਾ ਹੋਇਆ, ਡਿਕਲਾਈਨ ਹੋਇਆ ਆ ਜੁਲਾਈ 2022 ਤੋਂ ਲੈ ਕੇ ਜੁਲਾਈ 2023 ਤੱਕ। ਸੋ ਸੈਂਟਾ ਕਲਾਰਾ ਕਾਉਂਟੀ ਪੂਰੇ ਕੈਲੀਫੋਰਨੀਆ ਦੇ ਵਿੱਚ ਤੇ ਬੇ ਏਰੀਏ ਦੇ ਵਿੱਚ ਨੰਬਰ 1 ਤੇ ਆਈ ਆ, ਜਿੱਥੇ 8475 ਲੋਕ ਮਾਈਗ੍ਰੇਟ ਹੋਏ ਹੈਗੇ ਆ, ਵਾਧਾ ਹੋਇਆ। ਈਵਨ ਇੱਥੋਂ ਬਾਹਰ ਵੀ ਗਏ ਆ, ਬਟ ਓਵਰਆਲ ਜਿਹੜਾ ਆ ਉਹ ਵਾਧਾ ਹੋਇਆ। ਕਹਿੰਦੇ ਫੋਰਨ ਇਮੀਗ੍ਰੈਂਟਸ ਜੋ ਬਾਹਰਲੇ ਮੁਲਕਾਂ ਤੋਂ ਇਮੀਗ੍ਰੈਂਟਸ ਇੱਥੇ ਆਉਂਦੇ ਆ, ਉਹ ਇਸ ਗਿਣਤੀ ਦੇ ਵਿੱਚ ਜ਼ਿਆਦੇ ਹੈਗੇ ਆ। ਹੁਣ ਉਹ ਇੱਕ ਵਾਰ ਫਿਰ ਪ੍ਰੀ ਪੈਂਡੇਮਿਕ ਲੈਵਲ ਦੇ ਉੱਤੇ ਪਹੁੰਚ ਗਏ ਹੈਗੇ ਆ। ਮਰੀਨ, ਕੰਟਰਾ ਕੋਸਟਾ, ਨੈਪਾ, ਸਨੋਮਾ ਤੇ ਸਲਾਨੋ ਕਾਉਂਟੀਜ਼ ਦੇ ਵਿੱਚ ਵੀ ਥੋੜਾ ਜਿਹੜਾ 0.43%, 0.31% ਇਦਾਂ ਵਾਧਾ ਹੋਇਆ ਹੈਗਾ। ਕਹਿੰਦੇ ਬੇ ਏਰੀਏ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਜਿਹੜਾ ਪੋਪੂਲੇਸ਼ਨ ਦਾ ਗਰੋਥ ਹੋਇਆ। ਜੁਬਾ ਕਾਉਂਟੀ ਦੇ ਵਿੱਚ ਪੋਪੂਲੇਸ਼ਨ ਦਾ ਗਰੋਥ 0.76% ਹੋਇਆ ਹੈਗਾ ਤੇ ਫ੍ਰਿਜ਼ਨੋ, ਮਰਸਡ, ਕਿੰਗਸ, ਸੈਕਰਾਮੈਂਟੋ, ਸਨ ਮੈਕੀਨ ਕਾਉਂਟੀ ਦੇ ਵਿੱਚ ਵੀ ਪੋਪੂਲੇਸ਼ਨ ਦਾ ਗਰੋਥ ਹੋਇਆ ਹੈਗਾ। ਲਾਸ ਐਂਜਲਸ ਕਾਉਂਟੀ ਦੇ ਵਿੱਚ ਪੋਪੂਲੇਸ਼ਨ ਘਟੀ ਆ 0.15%। ਜੀ, ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਲੋਵਿਸ ਦੀ ਪੁਲਿਸ ਇਹ ਦੱਸ ਰਹੀ ਆ, ਕਹਿੰਦੇ ਵੀ ਹੌਲੀਡੇ ਸੀਜ਼ਨ ਦੇ ਵਿੱਚ ਉਹਨਾਂ ਨੇ ਰੀਟੇਲ ਥੈਫਟ ਦੇ ਵਿੱਚ ਵਾਧਾ ਜਿਹੜਾ ਉਹ ਦੇਖ ਰਹੇ ਹੈਗੇ ਆ। ਪਿਛਲੇ ਸਾਲ ਕਹਿੰਦੇ ਵੀ ਸਾਨੂੰ 1200 ਕਾਲਾਂ ਆਈਆਂ ਸੀਗੀਆਂ ਪੈਟੀ ਥੈਫਟ ਦੀਆਂ, ਰੀਟੇਲ ਟਾਈਪ ਥੈਫਟ ਦੀਆਂ। ਇਸ ਸਾਲ ਇਹ ਵੱਧ ਕੇ ਆਲਰੇਡੀ 1331 ਨੂੰ ਜਿਹੜੀਆਂ ਉਹ ਪਾਰ ਕਰ ਗਈਆਂ ਹੈਗੀਆਂ। ਕਹਿੰਦੇ ਵੀ ਹੁਣੇ ਇੱਕ ਰੀਸੈਂਟ ਇਨਸੀਡੈਂਟ ਵਾਪਰਿਆ ਸੀ, ਜਿਸ ਵਿੱਚ ਇੱਕ ਬੰਦਾ ਜਿਹੜਾ ਸ਼ਾਪਿੰਗ ਕਾਰਟ ਦੇ ਵਿੱਚ $1500 ਦਾ ਸਮਾਨ, ਪ੍ਰਾਪਰਟੀ ਆ, ਉਹ ਲੈ ਕੇ ਜਿਹੜਾ ਉਹ ਤੁਰਿਆ ਜਾਂਦਾ ਸੀ। ਲੱਕੀਲੀ ਕਹਿੰਦੇ ਵੀ ਅਫਸਰ ਸਮੇਂ ਸਿਰ ਪਹੁੰਚ ਕੇ ਉਸ ਨੂੰ ਜਿਹੜਾ ਰੋਕਣ 'ਚ ਕਾਮਯਾਬ ਜਿਹੜੇ ਉਹ ਰਹੇ ਹੈਗੇ ਆ। ਇਸੇ ਤਰੀਕੇ ਦੇ ਨਾਲ ਇੱਦਾਂ ਦੇ ਜਿਹੜੇ ਹਾਲਾਤ ਆ ਰੀਟੇਲ ਥੈਫਟ ਨੂੰ ਜਿਹੜਾ ਉਹ ਲੈ ਕੇ ਆ, ਉਹ ਕਾਫੀ ਜ਼ਿਆਦਾ ਵੱਧ ਰਹੇ ਆ। ਪੁਲਿਸ ਦੀ ਗਸ਼ਤ ਤੇ ਉਹਨਾਂ ਦੀ ਚੌਕਸੀ ਜਿਹੜੀ ਵਧੀ ਜ਼ਰੂਰ ਆ, ਪਰ ਫਿਰ ਵੀ ਇਸ ਹੌਲੀਡੇ ਸੀਜ਼ਨ, ਇਸ ਕ੍ਰਿਸਮਸ ਤੇ ਨਿਊ ਈਅਰ ਦੇ ਦੌਰਾਨ ਕਾਫੀ ਲੋਕ ਸ਼ਾਪਿੰਗ ਵਗੈਰਾ ਕਰਦੇ ਆ ਤੇ ਜਿਹੜਾ ਬਚ ਕੇ ਅਲਰਟ ਰਹਿ ਕੇ ਜਿਹੜਾ ਉਹ ਬਾਹਰ ਚੱਲਿਓ ਜੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। CHP ਨੇ ਇਹ ਕਿਹਾ ਵੀ ਬੇ ਏਰੀਏ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ ਕਾਫੀ ਜਿਹੜੇ ਆ ਫੇਟਲ ਐਕਸੀਡੈਂਟ ਹੋਏ ਆ, ਜਿਨ੍ਹਾਂ ਨਾਲ 5 ਤੋਂ ਵੱਧ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਸਿਰਫ 3 ਦਿਨਾਂ ਦੇ ਵਿੱਚ। ਸ਼ਨੀਚਰਵਾਰ ਸਵੇਰ ਤੋਂ ਲੈ ਕੇ ਹੁਣ ਤੱਕ ਬੁੱਧਵਾਰ ਤੱਕ 6 ਲੋਕ ਉਹਨਾਂ ਦੀ ਐਕਸੀਡੈਂਟ 'ਚ ਮੌਤ ਹੋ ਚੁੱਕੀ ਆ ਬੇ ਏਰੀਏ ਦੇ ਵਿੱਚ। ਸੋ ਇਹ ਸਾਰਾ ਕੁਝ ਵੈਦਰ ਕੰਡੀਸ਼ਨ ਨੂੰ ਲੈ ਕੇ, ਸਪੀਡਿੰਗ ਨੂੰ ਲੈ ਕੇ, DUI ਨੂੰ ਲੈ ਕੇ ਵਾਪਰਿਆ ਹੈਗਾ ਆ। 2 CHP ਦੇ ਆਫੀਸਰਸ ਨੇ ਇਹ ਕਿਹਾ ਵੀ ਮੀਂਹ ਦੇ ਦੌਰਾਨ ਵੀ ਆਪਾਂ ਦੇਖਿਆ ਆ ਵੀ ਲੋਕ ਬੜੀ ਤੇਜ਼ੀ ਦੇ ਨਾਲ ਚਲਾ ਰਹੇ ਆ ਤੇ ਇੱਕ ਇੱਦਾਂ ਹੀ ਉਹਨੇ ਦੇਖਿਆ ਵੀ ਪਲੇਜ਼ੈਂਟਨ ਦੇ ਵਿੱਚ ਹਾਂਡਾ ਪਾਇਲਟ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ। ਅਲਟੀਮੇਟਲੀ ਉਸਨੇ ਇੱਕ ਟ੍ਰੀ ਨੂੰ ਹਿੱਟ ਕੀਤਾ ਤੇ 2 ਲੋਕ ਉਸ ਹਾਂਡਾ ਪਾਇਲਟ ਦੇ ਵਿੱਚ ਸੀ, ਜਿਨ੍ਹਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈਗੀ ਆ। ਤੇ ਇਸ ਤੋਂ ਬਿਨਾਂ ਜੋ CHP ਆ, ਉਹ ਕਹਿੰਦੇ ਆ ਵੀ 5 ਸਾਲਾਂ ਦਾ ਇੱਕ ਬੱਚਾ ਕ੍ਰੈਸ਼ ਦੇ ਵਿੱਚ ਮਾਰਿਆ ਗਿਆ। ਜਿਸ ਬੰਦੇ ਨੇ ਹਿੱਟ ਕੀਤਾ ਸੀ ਉਹ DUI ਉਹਦੇ ਕੋਲ ਸੀ ਤੇ ਉਹਨੂੰ ਮੈਨਸਲੌਟਰ ਦੇ ਅੰਡਰ ਚਾਰਜ ਵੀ ਕੀਤਾ ਗਿਆ ਹੈਗਾ ਆ। ਸੋ CHP ਸਾਰੇ ਲੋਕਾਂ ਨੂੰ ਇਹ ਕਹਿ ਰਹੀ ਆ, CHP ਦੇ ਐਂਡਰਿਊ ਵਾਰਕਲੇ ਇੱਕ ਆਫੀਸਰ ਆ, ਵੀ ਸਲੋ ਡਾਊਨ, ਡਰਾਈਵ ਸੋਬਰ, ਤੇ ਹੌਲੀ ਚੱਲੋ ਤੇ ਸ਼ਰਾਬ ਵਗੈਰਾ ਪੀ ਕੇ ਨਾ ਚਲਾਓ, ਤੇ ਜੇ ਕਿਸੇ ਨੇ ਪੀਤੀ ਵੀ ਹੋਈ ਆ ਤਾਂ ਡੈਜ਼ਿਗਨੇਟਡ ਡਰਾਈਵਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਰਹੀ ਆ, TSA ਏਜੰਟਸ ਦੱਸ ਰਹੇ ਆ ਆਰਕਨਸਾ ਦਾ ਇੱਕ ਬੰਦਾ ਆ, ਉਸ ਨੂੰ ਉਹਨਾਂ ਨੇ ਹਿਰਾਸਤ 'ਚ ਲਿਆ ਆ। ਕਹਿੰਦੇ ਵੀ ਕਈ ਵਾਰੀ ਬੜੀ ਸ਼ੈਤਾਨੀ ਤੇ ਚਲਾਕੀ ਕਰਨ ਦੀ ਕੋਸ਼ਿਸ਼ ਕਰਦੇ ਸੀ। ਬੇਬੀ ਦੇ ਡਿਸਪੋਜ਼ੇਬਲ ਡਾਇਪਰ ਦੇ ਵਿੱਚ 17 ਜਿਹੜੀਆਂ ਬੁਲਟਸ ਆ ਉਹ ਲਗਾ ਕੇ ਕਹਿੰਦੇ ਵੀ ਅੰਦਰ ਲੈ ਕੇ ਜਾਣ ਦੀ ਇਸ ਦੀ ਕੋਸ਼ਿਸ਼ ਸੀਗੀ। ਨਿਊਯਾਰਕ ਦੇ ਲਾਗਵਾਰਡੀਆ ਏਅਰਪੋਰਟ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਆ।
ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਇਸ ਬਾਰੇ ਦੱਸਿਆ, ਕਹਿੰਦੇ ਵੀ ਸਿਕਿਉਰਿਟੀ ਅਫਸਰਸ ਨੇ ਇੱਕ ਲੋਡਡ ਡਾਈਪਰ, ਨਹੀਂ ਤਾਂ ਲੋਡਡ ਡਾਈਪਰ ਸਭ ਨੂੰ ਪਤਾ ਹੈ ਵੀ ਹੋਰ ਰੂਪ ਦੇ ਵਿੱਚ ਵਰਤਿਆ ਜਾਂਦਾ ਆ, ਪਰ ਇਸ ਵਾਰ ਕਹਿੰਦੇ ਵੀ ਇਸ ਦੇ ਵਿੱਚ ਉਹਨੇ 17 ਗੋਲੀਆਂ ਜਿਹੜੀਆਂ ਉਹ ਲਕਾਈਆਂ ਸੀਗੀਆਂ। ਪਹਿਲਾਂ ਪੈਸੇਂਜਰ ਕਹਿੰਦਾ ਵੀ ਉਹਨੂੰ ਤਾਂ ਪਤਾ ਹੀ ਨਹੀਂ ਆ ਵੀ ਡਾਈਪਰ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਰੱਖੀਆਂ ਆ। ਬਾਅਦ ਦੇ ਵਿੱਚ ਇਵੈਂਚੁਅਲੀ ਉਹਨੇ ਜਿਹੜਾ ਉਹ ਕਿਹਾ, ਕਹਿੰਦਾ ਵੀ ਮੈਂ ਹੀ ਕਿਹਾ ਸੀਗਾ ਆਪਣੀ ਗਰਲਫ੍ਰੈਂਡ ਨੂੰ ਵੀ ਭਾਈ ਇਹ 'ਚ ਲੁਕਾ ਕੇ ਆਪਾਂ ਲੈ ਜਾਂਦੇ ਹਾਂ। ਇਹਦੀ ਫਲਾਈਟ ਸੀਗੀ ਸ਼ਿਕਾਗੋ ਦੀ ਏਅਰਪੋਰਟ ਨੂੰ, ਪਰ ਉਹਨਾਂ ਨੇ ਨਾਮ ਤਾਂ ਜਿਹੜਾ ਉਹ ਨਹੀਂ ਦੱਸਿਆ, ਪਰ ਉਸ ਨੂੰ ਸਾਈਟ ਕਰ ਦਿੱਤਾ ਗਿਆ ਹੈ ਅਨਲਾਫੁਲ ਪੋਜੈਸ਼ਨ ਆਫ ਐਮੂਨੇਸ਼ਨ ਦੇ ਤਹਿਤ। ਜੀ, ਬੇਕਰਸਫੀਲਡ ਦੇ ਵਿੱਚ ਵੀ ਪੁਲਿਸ ਡਿਪਾਰਟਮੈਂਟ ਨੇ ਪਿਛਲੇ ਦਿਨਾਂ ਦੇ ਵਿੱਚ ਨਾਕੇ ਲਾਏ ਆ, ਜਿਹਦੇ ਦੌਰਾਨ ਉਹਨਾਂ ਨੇ 20 ਸਾਈਟੇਸ਼ਨਸ ਇਸ਼ੂ ਕੀਤੀਆਂ ਅਨਲਾਇਸੈਂਸ ਡਰਾਈਵਰਸ ਨੂੰ, ਤੇ ਇੱਕ ਪਰਸਨ ਨੂੰ ਅਰੈਸਟ ਕੀਤਾ ਜਿਸ ਨੇ ਸ਼ਰਾਬ ਪੀਤੀ ਹੋਈ ਸੀਗੀ। ਸੋ ਕਹਿੰਦੇ ਟੋਟਲ 451 ਵਹੀਕਲਸ ਨੂੰ ਸਕਰੀਨ ਕੀਤਾ ਗਿਆ ਚੈੱਕ ਪੁਆਇੰਟ ਦੇ ਉੱਤੇ, ਜੋ ਵੈਸਟ ਬਾਉਂਡ ਨਾਈਲ ਸਟਰੀਟ ਹੈਗੀ ਆ ਕ੍ਰੈਸਮੌਂਟ ਡਰਾਈਵ ਦੇ ਉੱਤੇ, ਤੇ 5 ਸੋਬਰਾਇਟੀ ਟੈਸਟ ਕੀਤੇ ਗਏ। ਇੱਕ ਵਹੀਕਲ ਨੂੰ ਇੰਪਾਊਂਡ ਵੀ ਕੀਤਾ ਗਿਆ, ਤੇ 2 ਸਾਈਟੇਸ਼ਨਸ ਜੋ ਲੋਕ ਡਰਾਈਵ ਕਰ ਰਹੇ ਸੀ ਸਸਪੈਂਡਡ ਲਾਇਸੈਂਸ ਦੇ ਉੱਤੇ, ਕਿਉਂਕਿ ਛੁੱਟੀਆਂ ਆ ਰਹੀਆਂ, ਛੁੱਟੀਆਂ ਦੇ ਦੌਰਾਨ ਲੋਕ ਡਰਾਈਵ ਬਹੁਤ ਕਰਦੇ ਆ, ਤੇ ਜੋ ਪੁਲਿਸ ਆ ਉਹ ਇੱਕ ਟਾਈਮ ਇਹ ਜਿਹੜਾ ਦੇਖ ਰਹੀ ਆ ਵੀ ਕਿਸੇ ਤਰ੍ਹਾਂ ਦੇ ਕੋਈ ਜਿਹੜਾ ਆ ਅਣਸੁਖਾਵੀ ਘਟਨਾ ਨਾ ਵਾਪਰੇ, ਐਕਸੀਡੈਂਟ ਨਾ ਹੋਣ, ਲੋਕ ਸ਼ਰਾਬ ਪੀ ਕੇ ਨਾ ਚਲਾਉਣ। ਸੋ ਇਸ ਕਰਕੇ ਵੱਖ-ਵੱਖ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਪੁਲਿਸ ਵਾਲੇ ਨਾਕੇ ਲਾ ਰਹੇ ਹੈਗੇ ਆ। ਸੋ ਸਾਰੇ ਜਾਣੇ ਜਿਹੜੇ ਆ, ਜਿਹੜਾ ਵੀ ਡਰਾਈਵ ਕਰ ਰਿਹਾ ਬੜੇ ਧਿਆਨ ਦੇ ਨਾਲ ਡਰਾਈਵ ਕਰਨ। ਜੀ, ਤੇ ਹਰਜੋਤ ਸਿੰਘ ਜਾਂਦੇ ਜਾਂਦੇ ਹੁਣ ਮਾਰਕੀਟ ਦਾ ਹਾਲ ਦੱਸੀਏ। ਡਾਓ ਜੋਨ ਦੇ ਵਿੱਚ ਅੱਜ ਗਿਰਾਵਟ ਦਾ ਪੂਰੇ ਮਾਰਕੀਟ ਦੇ ਵਿੱਚ ਰਿਹਾ ਆ। ਡਾਓ ਜੋਨ 400 ਤੇ 76 ਪੁਆਇੰਟ ਅੱਜ ਖਿਸਕ ਕੇ ਡਿੱਗ ਕੇ 37,082 ਤੇ ਬੰਦ ਹੋਇਆ। S&P 70 ਪੁਆਇੰਟ ਘੱਟ ਕੇ 4698 ਦੇ ਉੱਤੇ, ਨੈਸਡੈਕ 225 ਪੁਆਇੰਟ ਘੱਟ ਕੇ 14,778 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,047 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.85%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 43,453 ਤੇ ਇਥੀਰੀਅਮ $2192 ਦੇ ਬਰਾਬਰ ਚੱਲ ਰਿਹਾ ਆ। ਜੀ, ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $83 ਤੇ 17 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 49 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ, ਪੰਜਾਬੀ ਰੇਡੀਓ USA ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸ਼ਹਾਦਤਾਂ ਨੂੰ ਸਮਰਪਿਤ ਲਾਈਵ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਤੋਂ ਵੱਖ-ਵੱਖ ਗੁਰੂ ਘਰਾਂ ਤੋਂ ਕੱਲ ਸਵੇਰੇ ਸ਼ੁਰੂ ਹੋ ਜਾਣਾ ਹੈ, ਤੇ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ Facebook ਦੇ ਉੱਤੇ ਦੇਖਿਓ। ਤੇ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਵੀ ਪੰਜਾਬੀ ਰੇਡੀਓ ਦੇ ਜਿਹੜੇ ਜਿੰਨੇ ਵੀ ਸਾਡੇ ਟੈਰੇਸਟਰੀਅਲ ਸਟੇਸ਼ਨਸ ਹੈਗੇ ਆ, ਉਹਨਾਂ ਦੇ ਉੱਤੇ ਵੀ ਜਿਹੜਾ ਸੰਗਤਾਂ ਨੂੰ ਸੁਣਾਇਆ ਜਾ ਸਕੇ। ਜੀ, ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।